082722500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫ੍ਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਵਿੰਟਰ ਸਟਾਰਮ ਆਇਆ ਕੈਲੀਫੋਰਨੀਆ ਦੇ ਵਿੱਚ, ਉਸ ਨੇ ਬਹੁਤ ਜ਼ਿਆਦਾ ਜਿਹੜਾ ਹੈ ਲੋਕਾਂ ਨੂੰ ਵਕਤ ਪਾਇਆ ਹੋਇਆ ਹੈ। ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਹਾਂ ਫ੍ਰਿਜ਼ਨੋ 'ਚੋਂ ਲਗਾਤਾਰ ਪਿਛਲੇ 7-8 ਘੰਟੇ ਤੋਂ ਮੀਂਹ ਪੈ ਰਿਹਾ ਤੇ ਸਾਰੀ ਰਾਤ ਬਹੁਤ ਜ਼ਿਆਦਾ ਜਿਹੜਾ ਮੀਂਹ ਪੈਣਾ ਹੈਗਾ ਆ। ਠੰਡ ਸਾਰੇ ਪਾਸੇ ਬਹੁਤ ਜ਼ਿਆਦਾ ਹੋਈ ਆ। ਜੇ ਆਪਾਂ ਸੈਕਰਾਮੈਂਟੋ ਵਾਲੀ ਸਾਈਡ ਤੋਂ ਸ਼ੁਰੂ ਕਰੀਏ, ਕਹਿੰਦੇ ਸੈਕਰਾਮੈਂਟੋ ਦੇ ਵਿੱਚ 42 ਡਿਗਰੀ ਦੇ ਕਰੀਬ ਟੈਂਪਰੇਚਰ ਆ। ਸਨੋ 1 ਇੰਚ ਤੋਂ ਉੱਤੇ ਪੈ ਚੁੱਕੀ ਹੈਗੀ ਆ। ਹਵਾਵਾਂ ਉੱਥੇ 15 ਤੋਂ ਲੈ ਕੇ 25 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ। ਰੈਡਿੰਗ ਏਰੀਆ ਦੇ ਵਿੱਚ 40 ਤੋਂ ਲੈ ਕੇ 46 ਡਿਗਰੀ ਤੱਕ ਆ। ਚੀਕੋ ਤੇ ਯੂਬਾ ਸਟਰ ਏਰੀਆ 'ਚ 42 ਡਿਗਰੀ ਤੋਂ ਲੈ ਕੇ 49 ਡਿਗਰੀ ਤੱਕ ਟੈਂਪਰੇਚਰ ਆ। ਜੋ ਫੁਟੇਲਸ ਹੈਗੀਆਂ ਉਹਨਾਂ 'ਚ 2 ਤੋਂ ਲੈ ਕੇ 4 ਇੰਚ ਤੱਕ ਮੀਂਹ ਤੇ ਸਨੋ ਪੈ ਚੁੱਕਾ ਹੈਗਾ ਆ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰਦੇ ਜਾਈਏ 80 ਦੀ, ਹਾਈਵੇ 80 ਦੀ, ਤੇ ਉਹ 11 ਕੁ ਵਜੇ ਅੱਜ ਖੋਲ੍ਹਿਆ ਸੀ ਕਿਉਂਕਿ ਰਾਤ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਸਿਆਰਾਜ਼ ਦੇ ਵਿੱਚ ਵੀ ਸਨੋ ਬਹੁਤ ਜ਼ਿਆਦਾ ਪਈ ਆ। UC ਬਰਕਲੇ ਸੈਂਟਰ ਦੇ ਮੁਤਾਬਕ ਜਿਹੜੀ ਉਹਨਾਂ ਦੀ ਸਨੋ ਲੈਬ ਆ, ਕਹਿੰਦੇ ਭਈ ਅਸੀਂ 120% ਐਵਰੇਜ ਸੀਜ਼ਨਲ ਹੈਗੇ ਆ ਮੀਂਹ ਦੇ ਲਈ। ਸਨੋ ਦੇ ਲਈ 176% ਹੈਗੇ ਆ। ਸਟਰੋਂਗ ਗਸਟਸ ਰਿਪੋਰਟਡ ਓਵਰਨਾਈਟ, 75 ਮੀਲ ਪਰ ਆਵਰ ਦੇ ਹਿਸਾਬ ਨਾਲ ਕਈ ਜਗ੍ਹਾ ਦੇ ਉੱਤੇ ਹਵਾਵਾਂ ਚੱਲ ਰਹੀਆਂ। ਐਲਪਾਈਨ ਮੀਡੋਜ਼ ਪਲੇਸਰ ਕਾਉਂਟੀ 'ਚ ਤਾਂ 92 ਮੀਲ ਪਰ ਆਵਰ ਦੇ ਹਿਸਾਬ ਨਾਲ, ਸਟਾਕਟਨ 'ਚ 48 ਮੀਲ ਪਰ ਆਵਰ ਦੇ ਹਿਸਾਬ ਨਾਲ, UC ਡੇਵਿਸ 44 ਮੀਲ ਪਰ ਆਵਰ ਦੇ ਹਿਸਾਬ ਨਾਲ, ਤੇ ਯੋਲੋ ਕਾਉਂਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਮੀਂਹ ਦੇ ਨਾਲ ਹੋਇਆ ਹੈਗਾ ਆ। ਕੈਪੀਟਲ ਸਿਟੀ ਫਰੀਵੇ ਹਾਈਵੇ 50 ਉਹ ਵੀ ਕਾਫੀ ਸਮਾਂ ਜਿਹੜਾ ਆ ਬੰਦ ਰਿਹਾ ਹੈਗਾ ਆ। ਸੋ ਉੱਧਰ ਕਾਫੀ ਸਨੋ ਆ। ਹਾਈਵੇ 5 ਤੇ ਹਾਈਵੇ 20, ਹਾਈਵੇ 49, ਹਾਈਵੇ 16, 28, ਹਾਈਵੇ 89, ਇਹ ਸਾਰੇ ਜਿਹੜੇ ਆ ਕੁਛ ਸਮਾਂ ਬੰਦ ਰਹੇ ਤੇ ਹਜੇ ਵੀ ਬਹੁਤ ਜਗ੍ਹਾ ਦੇ ਉੱਤੇ ਸਨੋ ਪੈ ਰਹੀ ਹੈਗੀ। ਜੀ ਬਿਲਕੁਲ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਕੰਡੀਸ਼ਨਸ ਜਿਹੜੀਆਂ ਆ ਉਹ ਬੰਦ ਨੇ। ਸੋ ਕਈ ਥਾਵਾਂ ਦੇ ਉੱਤੇ ਫੁੱਲ ਕਲੋਜ਼ਰਸ ਜਿਹੜੇ ਆ ਫਰੀਵੇਜ਼ ਦੇ ਚੱਲ ਰਹੇ ਨੇ। ਗ੍ਰੇਪ ਪੁਆਇੰਟ ਦੇ ਵਿੱਚ I-5 ਜਿਹੜੀ ਉਹ ਬੰਦ ਰਹੀ। ਇਸੇ ਤਰੀਕੇ ਨਾਲ ਜੇ ਨਾਰਥ ਵੇ ਤੋਂ ਸ਼ੁਰੂ ਕਰਦੇ ਜਾਈਏ, ਹਾਈਵੇ 29 ਨਾਪਾ ਦੇ ਵਿੱਚ ਟਬਸ ਲੇਨ ਤੋਂ ਬ੍ਰੈਡਫੋਰਡ ਰੋਡ ਤੱਕ ਬੰਦ ਆ। 128 ਜਿਹੜੀ ਸਨੋਮਾ ਦੇ ਵਿੱਚ ਆ, ਉਹ ਦੋਨਾਂ ਡਾਇਰੈਕਸ਼ਨ ਦੇ ਵਿੱਚ ਕਲੋਵਰਡੇਲ ਬੁਲੇਵਾਰਡ ਤੇ ਉਹ ਬੰਦ ਆ। ਹਾਈਵੇ 92 ਤੇ 35 ਦੇ ਵਿੱਚ ਜਿਹੜੀ ਮਰੀਨ ਸਟਰੀਟ ਤੱਕ ਆ ਉਹ ਵੀ ਬੰਦ ਆ ਆਈਸ ਦੇ ਕਰਕੇ। ਹਾਈਵੇ 1 ਜਿਹੜਾ ਪੈਸਕੇਡਰੋ ਰੋਡ, ਉੱਥੇ 1 ਵੇ ਟ੍ਰੈਫਿਕ ਚੱਲ ਰਿਹਾ ਆ। 82 ਜਿਹੜਾ ਆ ਸਾਊਥ ਲੇਨਸ ਬੰਦ ਆ। 25 ਦੀਆਂ ਲੇਨਸ ਬਲੌਕ ਆ। 85 ਜਿਹੜਾ ਉਹ ਬਲੌਕ ਆ। 280 ਵਾਸ਼ਿੰਗਟਨ ਐਵੀਨਿਊ ਆਫ ਰੈਂਪ ਡੇਲੀ ਸਿਟੀ ਉਧਰ ਬੰਦ ਆ। ਸਾਰਾਟੋਗਾ ਸੈਂਟਾ ਕਲਾਰਾ 'ਚ ਹਾਈਵੇ 9 ਜਿਹੜਾ ਆ ਉੱਥੇ ਰੁੱਖ ਡਿੱਗੇ ਨੇ, ਪਾਵਰ ਲਾਈਨਸ ਡਿੱਗੀਆਂ ਆ, ਉਹ ਬੰਦ ਆ। ਹਾਈਵੇ 17 ਤੋਂ ਜਿਹੜਾ ਆ ਉਹ ਹਾਈਵੇ 85 ਜਿਹੜਾ ਆ ਉੱਧਰ ਬੰਦ ਆ। 130 ਆ ਉਹ ਵੀ ਬੰਦ ਹੈਗਾ ਆ। ਬਾਕੀ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੈ ਤੇ ਕੁਇਕ ਮੈਪ ਜਿਹੜਾ DOT ਦਾ ਇਹਨਾਂ ਦਾ ਆਪਣਾ ਹੈਗਾ ਆ, ਉਸ ਨੂੰ ਜਿਹੜਾ ਤੁਸੀਂ ਦੇਖ ਸਕਦੇ ਆ। ਸਾਊਥ ਬਾਉਂਡ 41 ਜਿਹੜਾ ਔਨ ਰੈਂਪ ਫੁੱਲ ਕਲੋਜ਼ਰ ਜਿਹੜਾ ਆ ਉਹ ਦੱਸਿਆ ਗਿਆ ਹੈਗਾ ਆ। ਅੱਗੇ ਸ਼ੇਵਰ ਲੇਕ ਵੱਲ ਨੂੰ ਜਾਂਦਿਆਂ ਹੋਇਆਂ ਹਰਜੋਤ ਸਿੰਘ ਜੀ, ਉੱਥੇ ਵੀ ਜਿਹੜਾ ਕਲੋਜ਼ਰ ਆ ਰੋਡਸ ਦਾ ਉਧਰ ਹੋਇਆ ਹੈਗਾ ਆ। ਤੇ ਸਥਿਤੀ ਕਈ ਥਾਵਾਂ ਦੇ ਉੱਤੇ ਇਸ ਟਾਈਮ ਇਸੇ ਤਰੀਕੇ ਦੇ ਨਾਲ ਬਣੀ ਹੋਈ ਆ। ਟਰੈਵਲ ਨੂੰ ਲੈ ਕੇ ਲੋਕ ਇਹੀ ਕਹਿ ਰਹੇ ਆ ਜਾਂ ਜਿੰਨੇ ਵੀ ਅਧਿਕਾਰੀ ਇਹੀ ਕਹਿ ਰਹੇ ਆ ਵੀ ਜੇ ਤੁਹਾਡਾ ਘਰੇ ਰਹਿ ਕੇ ਸਰਦਾ ਆ ਤਾਂ ਘਰੇ ਹੀ ਰਹੋ ਤੇ ਆਪਣੇ ਆਪ ਨੂੰ ਜਿਹੜਾ ਇਸ ਦੇ ਵਿੱਚ ਵਿੰਟਰੀ ਵੈਦਰ ਤੋਂ ਬਚਾਅ ਰੱਖੋ। ਨਾਪਾ ਕਾਉਂਟੀ ਦੇ ਵਿੱਚ ਕੈਲਿਸਟੋਗਾ ਵਾਲੇ ਪਾਸੇ ਬਰਫ਼ ਇੰਨੀ ਕੁ ਜ਼ਿਆਦਾ ਪਈ ਆ, ਲੋਕਾਂ ਨੂੰ ਆਦਤ ਨਹੀਂ ਆ। ਬਹੁਤ ਸਾਰੇ ਐਕਸੀਡੈਂਟ ਹੋਏ ਆ। ਬਹੁਤ ਸਾਰੇ ਲੋਕ ਜਿੱਦਾਂ ਸਵੇਰੇ ਵੀ ਦੱਸ ਰਹੇ ਸੀਗੇ ਹਰਜੋਤ ਸਿੰਘ ਜੀ, ਜਿਹੜੇ ਗੱਡੀਆਂ 'ਚ ਫਸੇ ਸੀਗੇ, ਗੱਡੀਆਂ ਛੱਡ ਕੇ ਜਿਹੜੇ ਉੱਥੋਂ ਚਲੇ ਗਏ ਹੈਗੇ ਆ। ਤੇ CHP ਨੂੰ ਵੀ ਉਹ ਕਲੀਅਰ ਕਰਨ ਦੇ ਲਈ
ਕਾਫੀ ਮੁਸ਼ਕਿਲਾਂ ਜਿਹੜੀਆਂ ਉੱਧਰ ਆ ਰਹੀਆਂ ਨੇ। ਜੀ ਸਦਰਨ ਕੈਲੀਫੋਰਨੀਆ ਵੱਲ ਆਈਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕੰਡੀਸ਼ਨ ਬਹੁਤ ਇਸ ਟਾਈਮ ਬੈਡ ਬਣੀ ਹੋਈ ਆ। ਬਲਿਜ਼ਰਡ ਆਏ ਹੋਏ ਆ ਸਵੇਰੇ ਬੇਕਰਸਫੀਲਡ ਏਰੀਆ 'ਚ ਵੀ ਕਈ ਜਗ੍ਹਾ ਤੇ ਬਿਜਲੀ ਚਲੇ ਗਈ ਸੀ। ਲਾ ਕੁਇੰਟਾ ਕੈਲੀਫੋਰਨੀਆ ਜੋ ਲਾਸ ਐਂਜਲਸ ਕਾਉਂਟੀ ਆ, ਵੈਂਚਰਾ ਕਾਉਂਟੀ ਆ, ਉੱਥੇ ਫਲੱਡਿੰਗ ਵਾਲੀ ਸਿਚੁਏਸ਼ਨ ਬਣੀ ਆ। ਕਈ ਜਗ੍ਹਾ ਦੇ ਉੱਤੇ ਲੈਂਡ ਸਲਾਈਡਸ ਹੋਏ ਹੈਗੇ ਆ। ਗ੍ਰੇਪ ਵਾਈਨ ਹਾਈਵੇ ਨੀਅਰ ਸੈਂਟਾ ਕਲਾਰੀਟਾ ਕਲੋਜ਼ ਹੋਇਆ ਸੀ, ਉਸ ਨੂੰ ਫਿਰ ਖੋਲ ਦਿੱਤਾ ਗਿਆ। ਰਾਤੀ ਉਹ ਕਲੋਜ਼ ਰਿਹਾ, ਵਿਜ਼ੀਬਿਲਿਟੀ ਬੜੀ ਘੱਟ ਸੀ। ਇਸੇ ਤਰ੍ਹਾਂ ਹਾਈਵੇ 80 ਤੇ ਵੈਂਚਰਾ ਕਾਉਂਟੀ ਪ੍ਰਪੇਅਰ ਹੋ ਰਿਹਾ ਫਲੱਡਸ ਦੇ ਲਈ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਾਲਾਂ ਦੇ ਦੌਰਾਨ ਅੱਗਾਂ ਲੱਗਣ ਕਰਕੇ ਪਹਾੜੀਆਂ ਜਿਹੜੀਆਂ ਆ, ਟਰੀ ਜਿਹੜੇ ਜਲ ਗਏ ਸੀ ਤੇ ਸੁੱਕਾ ਸੀਗਾ। ਤੇ ਹੁਣ ਇੰਨਾ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ, 3 ਇੰਚ ਮੀਂਹ ਪੈਣਾ ਆ ਮਾਊਂਟਨ ਏਰੀਆਜ਼ ਜੋ ਵੈਂਚਰਾ ਕਾਉਂਟੀ ਦਾ ਆ। ਸੋ ਉਹਦੇ ਨਾਲ ਫਲੱਡਿੰਗ ਦੇ ਚਾਂਸ ਬਹੁਤ ਜ਼ਿਆਦਾ ਬਣੇ ਹੋਏ ਆ ਤੇ ਉੱਥੇ ਦੀਆਂ ਲੋਕਲ ਕਾਉਂਟੀਜ਼ ਆ ਜਿਹੜੇ ਆ ਮਿੱਟੀ ਵਾਲੇ ਜਿਹੜੇ ਆ ਰੇਤੇ ਵਾਲੇ ਬੈਗਸ ਆ, ਉਹ ਆਪਣੇ ਜੋ ਰੈਜ਼ੀਡੈਂਟਸ ਆ ਉਹਨਾਂ ਨੂੰ ਦੇ ਰਹੇ ਹੈਗੇ ਆ। ਬਿਗ ਬੀਅਰ ਏਰੀਆ ਦੇ ਵਿੱਚ 5 ਫੁੱਟ ਤੱਕ ਸਨੋ ਪਊਗੀ ਲਾਸ ਐਂਜਲਸ 'ਚ। ਇਹ ਸੀਨੀਅਰ ਮੈਟਰੋਲੋਜਿਸਟ ਇੱਕ ਬੌਬ ਲਾਰਸਨ ਆ, ਉਹਨਾਂ ਨੇ ਐਕੂ ਵੈਦਰ ਦੇ ਥਰੂ ਦੱਸਿਆ ਹੈਗਾ ਆ। ਜੀ ਹਾਲੀਵੁੱਡ ਦਾ ਸਾਈਨ ਵੀ ਕਹਿੰਦੇ ਪਈ ਜਿਹੜਾ ਇੱਕ ਤਰ੍ਹਾਂ ਦੇ ਨਾਲ ਲੁਕਿਆ ਹੋਇਆ ਆ, ਸਨੋ ਉਹਦੇ ਆਲੇ ਦੁਆਲੇ ਬਹੁਤ ਪਈ ਹੋਈ ਆ। ਸੋ ਤੁਸੀਂ ਦੇਖ ਸਕਦੇ ਵੀ ਕਿੱਥੇ ਤੱਕ ਸਨੋ ਪਈ ਹੈਗੀ। ਜੀ ਉੱਧਰ ਨਾਰਥ ਬਾਉਂਡ I-5 ਜਿਹੜਾ ਰੈਡਿੰਗ ਤੋਂ 10 ਮੀਲ ਦੂਰ ਜਿਹੜਾ ਫੌਂਡੇਲ ਐਸ਼ਲੈਂਡ ਵਾਲੇ ਪਾਸੇ ਆ, ਉੱਧਰ ਵੀ ਜਿਹੜਾ ਕਲੋਜ਼ ਆ ਉਹ ਕੀਤਾ ਗਿਆ ਹੈਗਾ ਆ। ਸੋ ਧਿਆਨ ਦੇ ਨਾਲ ਜਿਹੜਾ ਜਿੱਧਰ ਵੀ ਜਿਹੜੇ ਡਰਾਈਵ ਕਰ ਰਹੇ ਆ, ਰਾਈਡ ਕਰ ਰਹੇ ਆ, ਉਹ ਬਚ ਕੇ ਰਹੋ। ਬੇ ਏਰੀਏ ਦੇ ਵਿੱਚ 2011 ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੰਨੀ ਸਨੋ ਦੇਖੀ ਗਈ ਆ। ਪੀਕਸ ਜਿਹੜੀਆਂ ਜਿਹੜੀਆਂ ਪਹਾੜੀਆਂ ਆ, ਉਹ ਇਸ ਟਾਈਮ ਪੂਰੀ ਤਰ੍ਹਾਂ ਬਰਫ਼ ਦੇ ਨਾਲ ਢੱਕੀਆਂ ਨੇ। ਕਈ ਜਿਹੜੇ ਇਲਾਕਿਆਂ ਦੇ ਵਿੱਚ 1 ਫੁੱਟ ਤੱਕ ਸਨੋ ਉੱਧਰ ਪੈ ਰਹੀ ਹੈਗੀ ਆ।